ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਟਾਈਮ ਵਾਰਨਰ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਅੱਜ ਦੇ ਦਿਨ ਇੰਗਲੈਂਡ ਦੀ ਧਰਤੀ ਤੋਂ ਇੱਕ ਸਿੱਖ ਆਗੂ ਜਿਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਪਿਛਲੇ 35 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੈ ਉਹ ਇਸ ਸੰਘਰਸ਼ ਨੂੰ ਆਪਣੀ ਜ਼ਿੰਦਗੀ ਦਾ ਸਮਰਪਿਤ ਕੀਤਾ। ਸਰਦਾਰ ਮਨਮੋਹਨ ਸਿੰਘ ਖਾਲਸਾ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਉਹਨਾਂ ਨੂੰ ਐਜ਼ ਅ ਟ੍ਰਿਬਿਊਟ ਪੇਸ਼ ਕਰਦੇ ਹਾਂ। ਦਲ ਖਾਲਸਾ ਦੇ ਉਹ ਮੋਢੀ ਆਗੂਆਂ ਦੇ ਵਿੱਚੋਂ ਸੀ ਤੇ ਪਿਛਲੇ 35 ਸਾਲ ਤੋਂ ਉਹ ਇੰਗਲੈਂਡ ਦੇ ਵਿੱਚ ਰਹਿ ਰਹੇ ਸੀ। ਜਲਾਵਤਨ ਦੀ ਜ਼ਿੰਦਗੀ ਜਿਉਂਦਿਆਂ ਹੋਇਆਂ ਉਹਨਾਂ ਨੇ ਆਪਣੀ ਤਕਰੀਬਨ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਖਾਲਿਸਤਾਨ ਦੇ ਸੰਘਰਸ਼ ਦੇ ਲਈ ਲਾਈ ਹੈ। ਉਹਨਾਂ ਦੀ ਜ਼ਿੰਦਗੀ ਦਾ ਕੀ ਮਕਸਦ ਸੀ, ਕੀ ਉਹਨਾਂ ਦੀ ਦ੍ਰਿੜਤਾ ਸੀ, ਤੇ ਅੱਜ ਜਦੋਂ ਅਸੀਂ ਖਾਸ ਤੌਰ 'ਤੇ ਸਿੱਖ ਨੌਜਵਾਨੀ ਦੀ ਗੱਲ ਕਰਦੇ ਹਾਂ ਕਿਵੇਂ ਅਸੀਂ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਸਕਦੇ ਹਾਂ, ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਇਸੇ ਦੇ ਨਾਲ ਨਾਲ ਇੱਕ ਪੰਛੀ ਝਾਤ ਪੰਜਾਬ ਦੇ ਹਾਲਾਤਾਂ 'ਤੇ ਵੀ ਮਾਰਾਂਗੇ। ਜਦੋਂ ਅਸੀਂ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਇੰਟਰਨੈਸ਼ਨਲ ਮੀਡੀਆ ਤੱਕ ਵੀ ਇਹਦੀ ਗੂੰਜ ਸੁਣਾਈ ਦੇ ਰਹੀ ਹੈ। ਖਾਸ ਤੌਰ 'ਤੇ ਜਦੋਂ ਅਸੀਂ ਜਗਤਾਰ ਸਿੰਘ ਜੱਗੀ ਦੇ ਕੇਸ ਦਾ ਜ਼ਿਕਰ ਕਰਦੇ ਹਾਂ। ਇਸ ਸਾਰੇ ਬਾਰੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਤੋਂ ਦਲ ਖਾਲਸਾ ਦੇ ਕਰੰਟ ਪ੍ਰੈਜ਼ੀਡੈਂਟ ਸਰਦਾਰ ਹਰਪਾਲ ਸਿੰਘ ਚੀਮਾ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਚੀਮਾ ਸਾਹਿਬ, ਸਾਰਿਆਂ ਤੋਂ ਪਹਿਲਾਂ ਸਰਦਾਰ ਮਨਮੋਹਨ ਸਿੰਘ ਖਾਲਸਾ ਬਾਰੇ ਗੱਲ ਕਰੀਏ। ਜਿਵੇਂ ਉਹਨਾਂ ਦੀ ਜ਼ਿੰਦਗੀ ਸੀ, ਜਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ 35 ਸਾਲ ਜਲਾਵਤਨ ਦੇ ਵਿੱਚ ਗੁਜ਼ਾਰੇ ਆ, ਖਾਲਿਸਤਾਨ ਦੇ ਸੰਘਰਸ਼ ਦੇ ਪ੍ਰਤੀ ਉਹਨਾਂ ਨੇ ਜੋ ਦ੍ਰਿੜਤਾ ਦਿਖਾਈ ਹੈ ਉਹਦੀ ਮਿਸਾਲ ਦੁਨੀਆ ਉੱਪਰ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਜਾਂ ਇਹ ਕਹਿ ਲਓ, ਜਿਵੇਂ ਕਹਿੰਦੇ ਆ ਵੀ ਕੌਜ਼ ਦੇ ਲਈ, ਤੁਹਾਡੀ ਸੋਚ ਦੇ ਲਈ, ਤੁਹਾਡੇ ਫੇਥ ਦੇ ਲਈ ਮਰਨਾ ਇੱਕ ਹੋਰ ਗੱਲ ਹੁੰਦੀ ਹੈ, ਉਹਦੇ ਲਈ ਜ਼ਿੰਦਗੀ ਜਿਉਣਾ ਰੋਜ਼-ਰੋਜ਼ ਮਰਨ ਦੇ ਬਰਾਬਰ ਹੁੰਦਾ। ਸੋ ਉਹਨਾਂ ਦੀ ਅੱਜ ਜੋ ਉਹਨਾਂ ਨੇ ਅਕਾਲ ਚਲਾਣਾ ਕੀਤਾ, ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਕੀ ਕਹਿਣਾ ਚਾਹੋਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ? ਤੁਹਾਡੀ ਉਹਨਾਂ ਦੇ ਨਾਲ ਸਾਂਝ ਵੀ ਰਹੀ ਹੈ। ਹਾਂਜੀ ਚੀਮਾ ਸਾਹਿਬ। 1978 ਦੇ ਵਿੱਚ ਜਦੋਂ ਦਲ ਖਾਲਸਾ ਪੰਜਾਬ ਦੇ ਵਿੱਚ ਬਣੀ ਆ, ਉਸ ਸਮੇਂ ਦੇ ਜਿਹੜੇ ਮੋਢੀ ਆਗੂ ਸੀਗੇ, ਮੋਢੀ ਮੈਂਬਰ ਸੀਗੇ ਇਹਨੂੰ ਬਣਾਉਣ ਵਾਲੇ, ਉਹਨਾਂ ਦੇ ਵਿੱਚੋਂ ਸਰਦਾਰ ਮਨਮੋਹਨ ਸਿੰਘ UK ਆ ਜਿਹੜੇ, ਉਹ ਇੱਕ ਸੀਗੇ ਜੀ। ਇਹਨਾਂ ਨੇ ਇੱਥੇ 1978 ਤੋਂ ਲੈ ਕੇ ਉਹਨੂੰ ਬਣਾਉਣ ਤੋਂ ਲੈ ਕੇ ਜਿੰਨੀਆਂ ਵੀ ਐਕਟੀਵਿਟੀਜ਼ ਦਲ ਖਾਲਸਾ ਦੇ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਹੋਈਆਂ, ਕਿਉਂਕਿ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਬਣੀ ਆ, ਦਲ ਖਾਲਸਾ ਨੇ ਆਪਣਾ ਨਿਸ਼ਾਨਾ ਜਿਹੜਾ ਇੱਕ ਸੋਵਰਨ ਕੰਟਰੀ ਖਾਲਿਸਤਾਨ ਦੇ ਰੂਪ ਵਿੱਚ ਦੇਖਿਆ ਔਰ ਕਿਹਾ ਕਿ ਅਸੀਂ ਆਪਣਾ ਕੰਟਰੀ ਬਣਾਵਾਂਗੇ ਜੀ। ਔਰ ਉਹਦੇ ਲਈ ਉਹ ਕੰਮ ਕਰਦੇ ਰਹੇ ਆ। ਤੇ 1982 ਦੇ ਵਿੱਚ ਦਲ ਖਾਲਸਾ ਦੇ ਉੱਤੇ ਪਾਬੰਦੀ ਲੱਗੀ। ਉਸ ਤੋਂ ਬਾਅਦ ਇੰਗਲੈਂਡ ਚਲੀ ਗਈ ਸਾਰੀ ਲੀਡਰਸ਼ਿਪ ਹੈ, ਜਿੰਨੀ ਵੀ ਕੁਛ ਹਾਈਜੈਕਿੰਗ ਹੋ ਗਈ ਔਰ ਬਾਕੀ ਦੇ ਇਹ ਵੀ ਇੱਥੋਂ ਹਿੰਦੁਸਤਾਨ ਤੋਂ ਇੰਗਲੈਂਡ ਦੇ ਵਿੱਚ ਚਲੇ ਗਏ। ਔਰ ਇੰਗਲੈਂਡ ਦੇ ਵਿੱਚ ਲਗਾਤਾਰ ਅੱਜ ਤੱਕ, ਆਪਣੇ ਮਰਨ ਤੱਕ, ਇਸ ਦੁਨੀਆ ਤੋਂ ਜਾਣ ਤੱਕ ਇਹ ਬਿਲਕੁਲ ਖਾਲਿਸਤਾਨ ਦੇ ਪ੍ਰਤੀ ਬਹੁਤ ਸਿੰਸੈਰਿਟੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਜੀ। ਔਰ ਇਸ ਦੇ ਦੌਰਾਨ ਇਹਨਾਂ ਦਾ ਨਾਂ ਆ ਜਿਹੜਾ ਉਹ ਕਾਲੀ ਸੂਚੀ ਜਿਹੜੀ ਹਿੰਦੁਸਤਾਨ ਨੇ ਬਣਾਈ ਸੀਗੀ ਉਹਦੇ ਵਿੱਚ ਵੀ ਪਾਇਆ ਗਿਆ। ਜਦੋਂ ਇਹਨਾਂ ਨੇ ਦਲ ਖਾਲਸਾ UK ਦੇ ਨਾਂ ਦੇ ਉੱਤੇ ਉੱਥੇ ਆਪਣੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ ਇੰਗਲੈਂਡ ਦੇ ਵਿੱਚ, ਤੇ ਇੱਕ ਵਾਰੀ 2016 ਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਗੱਲ ਕਹਿ ਵੀ ਦਿੱਤੀ ਸੀ ਕਿ ਅਸੀਂ ਇਹਨਾਂ ਦਾ ਨਾਂ ਆ ਜਿਹੜਾ ਉਹ ਵਾਪਸ ਲੈਂਦੇ ਹਾਂ ਬਲੈਕ ਲਿਸਟ ਤੋਂ। ਪਰ ਇਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਮੈਂ ਹਿੰਦੁਸਤਾਨ ਦੇ ਵਿੱਚ ਗੁਲਾਮੀ ਦੀ ਜ਼ਿੰਦਗੀ ਜਿਉਣ ਤੋਂ ਪ੍ਰੈਫਰ ਕਰਦਾ ਕਿ ਮੈਂ ਇੱਕ ਰੈਵਲ ਦੇ ਤੌਰ ਦੇ ਉੱਤੇ ਬਾਹਰ ਇੰਗਲੈਂਡ ਦੇ ਵਿੱਚ ਜਦੋਂ ਤੱਕ ਮੇਰਾ ਦੇਸ਼ ਨਹੀਂ ਬਣਦਾ ਉਦੋਂ ਤੱਕ ਮੈਂ ਇੱਥੇ ਹੀ ਮਰਨਾ ਪਸੰਦ ਕਰਦਾ ਜੀ। ਔਰ ਇਹ ਹਰ ਸਾਲ ਤਕਰੀਬਨ ਹੀ ਪਾਕਿਸਤਾਨ ਜਾਂਦੇ ਰਹੇ ਔਰ ਪਾਕਿਸਤਾਨ ਦੇ ਵਿੱਚ ਯਾਤਰਾ ਲੈ ਕੇ ਜਾਂਦੇ ਰਹੇ ਆ। ਪਾਕਿਸਤਾਨ ਦੀ ਰਾਜਨੀਤੀ ਦੇ ਵਿੱਚ ਇਹਨਾਂ ਦਾ ਇੱਕ ਉੱਘਾ ਮੁਕਾਮ
ਮੁਕਾਮ ਰਿਹਾ ਜਦੋਂ ਪਾਕਿਸਤਾਨ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਹੈ, ਤੇ ਉਦੋਂ ਵੀ ਇਹਨਾਂ ਨੇ ਮੋਹਰੀ ਰੋਲ ਉੱਥੇ ਅਦਾ ਕੀਤਾ। ਪਾਕਿਸਤਾਨ ਦੀ ਜਿੰਨੀ ਲੀਡਰਸ਼ਿਪ ਸੀਗੀ ਉਹਦੇ ਵਿੱਚ ਇਹਨਾਂ ਦੇ ਕਾਫੀ ਇਹਨਾਂ ਦੇ ਗੂੜੇ ਸੰਬੰਧ ਸੀਗੇ। ਪਾਕਿਸਤਾਨ ਪ੍ਰਬੰਧਕ ਕਮੇਟੀ ਦੀ ਜਿਹੜੀ ਐਡਵਾਈਜ਼ਰੀ ਕਮੇਟੀ ਬਣੀ ਸੀਗੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਮੈਂਬਰ ਵੀ ਰਹੇ ਆ। ਔਰ ਪਿੱਛੇ ਉਹਨਾਂ ਨੇ ਬਹੁਤ ਮਤਲਬ ਇਸ ਵਾਸਤੇ ਵੀ ਟਰਾਈ ਕਰਦੇ ਰਹੇ ਕਿ ਉੱਥੇ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਹੈ ਜਿਹੜੀ ਉਹ ਪੜ੍ਹਾਈ ਜਾਵੇ ਨਨਕਾਣਾ ਸਾਹਿਬ ਦੇ ਵਿੱਚ, ਔਰ ਲੱਗੇ ਸੀਗੇ ਅੱਜ ਤੱਕ ਇਹ। ਔਰ ਕਾਫੀ ਮੁਸਲਿਮ ਇਹਨਾਂ ਨੇ ਵਰਲਡ ਸਿੱਖ ਮੁਸਲਿਮ ਫਰੈਂਡਸ਼ਿਪ ਸੁਸਾਇਟੀ ਵੀ ਬਣਾਈ ਹੋਈ ਸੀ, ਜਿਹਦੇ ਰਾਹੀਂ ਇਹਨਾਂ ਨੇ ਸਦਾ ਹੀ ਇਹ ਰੱਖਿਆ ਕਿ ਜਿਹੜੇ ਮੁਸਲਮਾਨਾਂ ਦੇ ਸਿੱਖਾਂ ਦੇ ਨਾਲ ਰਿਲੇਸ਼ਨ ਸੀਗੇ, ਕੋਈ ਪੁਰਾਣੇ ਕੌੜੇ ਤਜਰਬੇ ਸੀਗੇ, ਉਹਨਾਂ ਨੂੰ ਇੱਕ ਵਧੀਆ ਨਵਾਂ ਮੁਕਾਮ ਮਿਲ ਸਕੇ, ਅਸੀਂ ਨਵੇਂ ਰਿਸ਼ਤਿਆਂ ਦੇ ਬੰਧਨ ਦੇ ਵਿੱਚ ਬੰਦ ਸਕੀਏ। ਜਿੰਨੀ ਚਾਹੇ ਉਹ ਪਾਕਿਸਤਾਨ ਦਾ ਮਕਬੂਜ਼ਾ ਕਸ਼ਮੀਰ ਸੀਗੇ, ਉੱਥੋਂ ਦੀ ਜਿੰਨੀ ਵੀ ਲੀਡਰਸ਼ਿਪ ਸੀਗੀ ਉਹਨਾਂ ਦੇ ਨਾਲ ਇਹਨਾਂ ਦੇ ਚੰਗੇ ਸੰਬੰਧ ਸੀਗੇ। ਇੱਥੇ ਵੀ ਇਹ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਨਾਗਾ ਜਿੱਦਾਂ ਹੋਰ ਕਸ਼ਮੀਰੀ ਜਿਹੜੇ ਆਪਣੀਆਂ ਆਜ਼ਾਦੀ ਦੀਆਂ ਲੜ ਰਹੇ ਨੇ, ਉਹਨਾਂ ਦੇ ਜਿਹੜੇ ਲੀਡਰਸ਼ਿਪ ਸੀ ਇੰਗਲੈਂਡ ਦੇ ਵਿੱਚ, ਉਹਨਾਂ ਦੇ ਨਾਲ ਇਹਨਾਂ ਨੇ ਚੰਗੇ ਸੰਬੰਧ ਬਣਾਏ ਸੀ। ਸੋ ਮਨਮੋਹਨ ਸਿੰਘ ਜੀ ਨੇ ਆਪਣੇ 1978 ਤੋਂ ਲੈ ਕੇ ਜਿਹੜਾ ਸਫ਼ਰ ਸ਼ੁਰੂ ਕੀਤਾ ਇੱਕ ਖਾਲਿਸਤਾਨੀ ਯੋਧੇ ਦੇ ਤੌਰ ਦੇ ਉੱਤੇ, ਉਹ ਮਰਦੇ ਦਮ ਤੱਕ ਉਹਨਾਂ ਦੀ ਚਾਹੇ ਮੂਵਮੈਂਟ ਕਿਸੇ ਮੁਕਾਮ ਦੇ ਵਿੱਚ ਰਹੀ ਆ, ਉਹਨਾਂ ਦੀ ਸਪਿਰਿਟ ਸਦਾ ਆਪਣੀ ਕੌਮ ਲਈ, ਆਪਣੀ ਦੇਸ਼ ਬਣਾਉਣ ਦੇ ਲਈ, ਆਪਣੀ ਨੇਸ਼ਨ ਦੇ ਲਈ ਬਹੁਤ ਗੂੜੀ ਤੋਂ ਗੂੜੀ ਹੁੰਦੀ ਰਹੀ ਆ ਔਰ ਗਹਿਰਾਈ ਦੇ ਵਿੱਚ ਜਾਂਦੀ ਰਹੀ ਆ। ਪਿਛਲੇ ਸਾਲ ਦੇ ਵਿੱਚ ਮੈਂ ਇੰਗਲੈਂਡ ਗਿਆ ਸੀਗਾ ਤੇ ਇੰਗਲੈਂਡ ਮੈਨੂੰ ਇਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਜੀ। ਮਤਲਬ ਉਦੋਂ ਚਾਹੇ ਹਾਲੇ ਦਿਲ ਦੀ ਬਿਮਾਰੀ ਤੋਂ ਕਾਫੀ ਗੰਭੀਰ ਰੂਪ ਦੇ ਵਿੱਚ ਪੀੜਤ ਸੀਗੇ ਤੇ ਮੈਂ ਇਹਨਾਂ ਨੂੰ ਹਸਪੀਟਲ ਦੇ ਵਿੱਚ ਮਿਲਣ ਗਿਆ ਸੀਗਾ, ਪਰ ਹਸਪੀਟਲ ਦੇ ਵਿੱਚ ਵੀ ਇਹ ਬਹੁਤ ਚੜ੍ਹਦੀ ਕਲਾ ਦੇ ਵਿੱਚ। ਔਰ ਜਦੋਂ ਵੀ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡਾ ਕੀ ਹਾਲ ਹੈ, ਇਹਨਾਂ ਨੇ ਕਹਿਣਾ ਕੋਈ ਨਹੀਂ, ਮੈਨੂੰ ਕੁਛ ਨਹੀਂ ਹੋਇਆ, ਮੈਂ ਮਰਦੇ ਦਮ ਤੱਕ ਆਪਣਾ ਖਾਲਿਸਤਾਨ ਹੈ ਜ਼ਰੂਰ ਦੇਖ ਕੇ ਮੈਂ ਮਰੂੰਗਾ। ਮਤਲਬ ਉਹਨਾਂ ਦੇ ਅੰਦਰ ਜਿਹੜੀ ਉੱਚੀ ਸਪਿਰਿਟ ਸੀਗੀ। ਸੋ ਇੱਕ ਖਾਲਿਸਤਾਨੀ ਯੋਧੇ ਦੇ ਤੌਰ ਦੇ ਉੱਤੇ ਖਾਲਿਸਤਾਨੀ ਮੂਵਮੈਂਟ ਨੂੰ ਇੱਕ ਘਾਟਾ ਪਿਆ ਇਸ ਗੱਲ ਦਾ, ਉਹਨਾਂ ਦੇ ਜਾਣ ਦਾ। ਸੋ ਅਸੀਂ ਸਾਰੇ ਹੀ ਉਹਨਾਂ ਦੀ ਪਰਿਵਾਰ ਨਾਲ ਔਰ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਤਾਂ ਕਿ ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਉਹਨਾਂ ਦੀ ਸਪਿਰਿਟ ਦੀ। ਹੈਲੋ ਵਿਊਅਰਸ, ਮੈਨੂੰ ਲੱਗਦਾ ਸਾਡੀ ਜਿਹੜੀ ਫੋਨ ਲਾਈਨ ਹੈਗੀ ਆ ਉਹਦੇ 'ਚ ਕੋਈ ਟੈਕਨੀਕਲ ਇਸ਼ੂ ਹੈ। ਜਿਹੜੇ ਅਸੀਂ ਚੀਮਾ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਬ੍ਰੇਕ ਤੋਂ ਬਾਅਦ ਦੁਬਾਰਾ ਇੱਕ ਵਾਰ ਸ਼ੁਰੂ ਕਰਾਂਗੇ। ਨਵੰਬਰ 84 ਸਿੱਖ ਨਸਲਕੁਸ਼ੀ ਦੇ ਕਾਤਲਾਂ ਨੂੰ ਭਾਰਤੀ ਹਕੂਮਤਾਂ ਲਗਾਤਾਰ ਬਚਾਉਂਦੀਆਂ ਆ ਰਹੀਆਂ ਨੇ। ਇਸ ਦੀ ਨਖੇਦੀ ਕਰਨ ਲਈ ਵਾਈਟ ਹਾਊਸ ਨੂੰ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਉੱਪਰ ਨਵੰਬਰ 26 ਤੱਕ 1 ਲੱਖ ਦਸਤਖਤਾਂ ਦੀ ਲੋੜ ਹੈ ਜੀ। ਨੰਬਰ 1, ਪਟੀਸ਼ਨ ਤੇ ਜਾਣ ਲਈ URL ਐਡਰੈਸ ਤੁਹਾਡੀ ਸਕਰੀਨ ਤੇ ਹੈ। ਨੰਬਰ 2, ਆਪਣਾ ਪਹਿਲਾ ਨਾਮ, ਆਖਰੀ ਨਾਮ ਅਤੇ ਸਹੀ ਈਮੇਲ ਪਤਾ ਪਟੀਸ਼ਨ ਤੇ ਭਰਨ ਉਪਰੰਤ ਸਾਈਨ ਨਾਓ ਤੇ ਕਲਿੱਕ ਕਰੋ। ਹਾਲੇ ਤੁਹਾਡੇ ਪਟੀਸ਼ਨ ਤੇ ਦਸਤਖਤ ਨਹੀਂ ਹੋਏ। ਹੁਣ ਆਪਣੇ ਈਮੇਲ ਦੇ ਇਨਬਾਕਸ ਵਿੱਚ ਜਾਓ ਅਤੇ ਵਾਈਟ ਹਾਊਸ ਵੱਲੋਂ ਆਈ ਮੇਲ ਖੋਲ ਕੇ ਕਨਫਰਮ ਤੇ ਕਲਿੱਕ ਕਰੋ। ਹੁਣ ਤੁਹਾਡੇ ਪਟੀਸ਼ਨ ਤੇ ਦਸਤਖਤ ਹੋਏ ਨੇ। ਤੁਹਾਡਾ ਇੱਕ ਦਸਤਖਤ 84 ਦੇ ਪੀੜਤਾਂ ਦੇ ਇਨਸਾਫ ਨੂੰ ਇੱਕ ਕਦਮ ਹੋਰ ਅੱਗੇ ਵਧਾ ਸਕਦਾ ਹੈ। ਧੰਨਵਾਦ ਜੀ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ
ਗੁਰਬਾਣੀ ਕਹੈ ਸੇਵਕ ਜਨ ਪਰ ਤਖ ਗੁਰੂ ਨਿਸਤਾ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਮਾਫੀ ਚਾਹੁੰਦੇ ਹਾਂ ਕਿ ਕੁਝ ਟੈਕਨੀਕਲ ਇਸ਼ੂ ਕਰਕੇ ਜਿਹੜੀ ਸਾਡੀ ਗੱਲਬਾਤ ਸੀ ਹਰਪਾਲ ਸਿੰਘ ਚੀਮਾ ਦੇ ਨਾਲ ਉਹ ਡਿਸਕਨੈਕਟ ਹੋ ਗਈ ਸੀ। ਸੋ ਵਾਪਸ ਅਸੀਂ ਗੱਲਬਾਤ ਮਨਮੋਹਨ ਸਿੰਘ ਖਾਲਸਾ, ਜਿਹੜੇ ਕਿ UK ਦੇ ਵਿੱਚ ਰਹਿੰਦੇ ਹਨ, ਜਿਨ੍ਹਾਂ ਨੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ, ਉਹਨਾਂ ਦੀ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਐਜ਼ ਅ ਟ੍ਰਿਬਿਊਟ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਉਸੇ ਗੱਲਬਾਤ ਨੂੰ ਹੋਰ ਅੱਗੇ ਵਧਾਉਂਦੇ ਹਾਂ। ਚੀਮਾ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਟ੍ਰਿਬਿਊਟ ਦਿੱਤੀ ਹੈ, ਜਿਹੜੀ ਤੁਹਾਡੀ ਸਾਂਝ ਵੀ ਸੀ ਉਹਦੀ ਵੀ ਗੱਲ ਕੀਤੀ ਹੈ, ਪਰ ਜਦੋਂ ਅਸੀਂ ਉਹਨਾਂ ਦੀ ਦ੍ਰਿੜਤਾ ਦੀ ਗੱਲ ਕਰਦੇ ਹਾਂ ਜਾਂ ਤੁਸੀਂ ਇੱਕ ਸਪਿਰਿਟ ਦੀ ਗੱਲ ਕੀਤੀ ਹੈ ਜੋ ਉਹਨਾਂ ਦੇ ਵਿੱਚ ਮੌਜੂਦ ਸੀ, ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੂੰ ਬਲੈਕ ਲਿਸਟ ਦੇ ਵਿੱਚੋਂ ਸਰਕਾਰ ਵੱਲੋਂ ਜਦੋਂ ਨਾਂ ਉਹਨਾਂ ਦਾ ਕੱਢਿਆ ਗਿਆ, ਫਿਰ ਵੀ ਉਹਨਾਂ ਦਾ ਜਵਾਬ ਇਹ ਸੀ ਵੀ ਮੈਂ ਪੰਜਾਬ ਦੇ ਵਿੱਚ ਜਾ ਕੇ ਇੱਕ ਗੁਲਾਮ ਬਣ ਕੇ ਜ਼ਿੰਦਗੀ ਜਿਉਣ ਨਾਲੋਂ ਇੱਥੇ ਆਜ਼ਾਦਾਨਾ ਤੌਰ ਤੇ ਜਲਾ ਵਤਨ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਪਣੀ ਜ਼ਿੰਦਗੀ ਬਤੀਤ ਕਰਨ ਤੱਕ ਹੀ ਤੇ ਮੌਤ ਤੱਕ ਮੈਂ ਖਾਲਿਸਤਾਨੀ ਰਹਿਣਾ ਹੀ ਪਸੰਦ ਕਰੂੰਗਾ। ਜਦੋਂ ਅਸੀਂ ਇਹ ਦ੍ਰਿੜਤਾ ਦੀ ਗੱਲ ਕਰਦੇ ਹਾਂ ਜਾਂ ਸਪਿਰਿਟ ਦੀ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਇਸ ਦੇ ਵਿੱਚੋਂ ਕੀ ਸੰਦੇਸ਼ ਨਿਕਲਦਾ ਹੈ, ਕੀ ਸਿੱਖ ਸਕਦੀ ਹੈ, ਜਾਂ ਅਸੀਂ ਕਿਵੇਂ ਉਹਨਾਂ ਨੂੰ ਐਜ਼ ਅ ਰੋਲ ਮਾਡਲ ਦੇਖ ਸਕਦੇ ਹਾਂ? ਦੇਖੋ, ਬਹੁਤ ਘੱਟ ਸ਼ਖਸੀਅਤਾਂ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਜਿਸ ਆਈਡੀਅਲ ਬਣ ਕੇ ਆਈਡੀਓਲੋਜੀ ਦੇ ਨਾਲ ਉਹਨਾਂ ਨੇ ਜ਼ਿੰਦਗੀ ਆਪਣੀ ਸ਼ੁਰੂ ਕੀਤੀ ਹੁੰਦੀ ਹੈ, ਕੋਈ ਸਫ਼ਰ ਸ਼ੁਰੂ ਕੀਤਾ ਹੁੰਦਾ, ਚਾਹੇ ਉਹ ਪੋਲੀਟੀਕਲ ਹੋਵੇ ਆਪਣੀ ਲਾਈਫ ਦਾ, ਔਰ ਐਂਡ ਦੇ ਦਮ ਤੱਕ ਉਸ ਆਈਡੀਓਲੋਜੀ ਦੇ ਨਾਲ ਚਲੇ ਜਾਣਾ ਇਸ ਦੁਨੀਆ ਦੇ ਉੱਤੇ। ਇਹ ਆਉਣ ਵਾਲੀਆਂ ਨਸਲਾਂ ਦੇ ਲਈ ਇੱਕ ਉਦਾਹਰਨ ਹੁੰਦੀ ਆ, ਔਰ ਉਹਦੇ ਨਾਲ ਸਭ ਤੋਂ ਵੱਡੀ ਹੈ ਕਿ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਉਹ ਮਤਲਬ ਦਿਨ ਪਰ ਦਿਨ ਗੂੜਾ ਹੁੰਦਾ ਗਿਆ। ਜਿਹੜਾ ਪਿਆਰ ਸੀ ਉਹਨਾਂ ਦਾ ਖਾਲਿਸਤਾਨ ਦੇ ਨਾਲ ਉਹ ਦਿਨ ਪਰ ਦਿਨ ਗੂੜਾ ਹੁੰਦਾ ਰਿਹਾ। ਸਰੀਰਕ ਤੌਰ ਤੇ ਚਾਹੇ ਉਹ ਕਮਜ਼ੋਰ ਹੁੰਦੇ ਰਹੇ, ਕਾਫੀ ਉਹ ਬਿਮਾਰੀਆਂ ਦੇ ਪੀੜਤ ਸੀਗੇ, ਬਿਮਾਰੀ ਦੇ ਨਾਲ ਪੀੜਤ ਸੀਗੇ, ਪਰ ਮੈਂ ਉਹਦੇ ਜਜ਼ਬੇ ਦੀ ਬਿਲਕੁਲ ਕਦਰ ਕਰਦਾ। ਤੇ ਆਉਣ ਵਾਲੇ ਜਿਹੜੀ ਸਾਡੀ ਪਨੀਰੀ ਆ ਉਹਨਾਂ ਦੇ ਲਈ ਇੱਕ ਇਹ ਸਿੰਬਲ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਪੁਰਾਣੇ ਸਿੰਘ ਆ ਜਿਹੜੇ ਉਹ ਆਪਣੀ ਕੌਮ ਦੇ ਗਲੋਂ ਗੁਲਾਮੀ ਦਾ ਜੂੜਾ ਲਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਕਿਹਨਾਂ ਮੁਸ਼ਕਲਾਂ ਨੂੰ ਸਹਿੰਦੇ ਹੋਏ ਉਹ ਆਪਣੇ ਅੰਤਲੇ ਦਿਨ ਤੱਕ ਹਰ ਸੈਕਿੰਡ ਤੱਕ ਉਹ ਆਪਣਾ ਇਸ ਗੁਲਾਮੀ ਦਾ ਜੂੜਾ ਲਾਉਣ ਦੇ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਆ ਜਿਹੜੀ ਬਤੀਤ ਕੀਤੀ ਹੈ। ਸੋ ਇਸ ਯੋਧੇ ਨੂੰ ਸਾਡਾ ਸਲਾਮ ਹੈ। ਆਪਣਾ ਜੋ ਉਹਨਾਂ ਦੀਆਂ ਐਕਟੀਵਿਟੀ ਸੀਗੀਆਂ, ਉਹਨਾਂ ਦੇ ਮਤਲਬ ਧਾਰਮਿਕ ਜੀਵਨ ਵੀ ਉਹਨਾਂ ਦਾ ਬਹੁਤ ਵਧੀਆ ਸੀਗਾ। ਉਹ ਇੱਕ ਬਹੁਤ ਅਕਾਲੀ ਪਰਿਵਾਰ ਨੂੰ ਸੀਗੇ, ਉਹਨਾਂ ਦੇ ਫਾਦਰ ਸੀਗੇ ਜਿਹੜੇ, ਮੈਂ ਉਹਨਾਂ ਦੇ ਘਰ ਦੀ ਫੋਟੋ ਦੇਖੀ ਆ, ਉਹ ਇੱਕ ਨਿਹੰਗ ਸਿੰਘ ਸੀਗੇ, ਫਾਦਲਾ ਸਜਾਉਂਦੇ ਹੁੰਦੇ ਸੀਗੇ, ਔਰ ਉਹਨਾਂ ਦੇ ਜੋ ਕੌਮ ਦੇ ਪ੍ਰਤੀ ਧਾਰਮਿਕ ਉਹਨਾਂ ਦੀ ਫੈਮਿਲੀ ਦੇ ਵਿੱਚ ਕੀਤਾ ਸੀਗਾ ਉਹ ਬਹੁਤ ਦ੍ਰਿੜਤਾ ਵਾਲੇ ਸੀਗੇ। ਮਦਰ ਉਹਨਾਂ ਦੇ ਇੱਥੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਫੈਮਿਲੀ ਟਰਾਈ ਕਰ ਰਹੀ ਹੈ ਇੰਗਲੈਂਡ ਦੇ ਵਿੱਚ, ਕੱਲ ਉਹ ਮੇਰੇ ਖਿਆਲ ਸ਼ਾਇਦ ਵੀਜ਼ਾ ਲੈਣ ਗਏ ਸੀਗੇ ਆਪਣਾ, ਤੇ ਉਹਨਾਂ ਦੇ ਭੋਗ ਦੇ ਉੱਤੇ ਉਹਨਾਂ ਦੇ ਮਦਰ ਜਾਂ ਉਹਨਾਂ ਦੇ ਜਿਹੜੇ ਭਰਾ ਆ ਉਹਨਾਂ ਚੋਂ ਜ਼ਰੂਰ ਉੱਥੇ ਇੰਗਲੈਂਡ ਦੇ ਵਿੱਚ ਪਹੁੰਚਣਗੇ। ਸੋ ਅਸੀਂ ਵੀ ਅੱਜ ਦੇਖ ਰਹੇ ਹਾਂ ਇੱਥੇ, ਅਸੀਂ ਵੀ ਮੀਟਿੰਗ ਆਪਣੀ ਰੱਖੀ ਹੋਈ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾ ਦੇ ਤੌਰ ਤੇ ਜੋ ਸਾਡੀਆਂ ਕੌਮ ਦੀ ਜੋ ਰਵਾਇਤ ਹੈ, ਜੋ ਸਾਡੀ ਧਾਰਮਿਕ ਰਵਾਇਤ ਹੈ, ਅਖੰਡ ਪਾਠ ਸਾਹਿਬ ਅਸੀਂ ਵੀ ਇੱਥੇ ਰੱਖਾਂਗੇ ਜ਼ਰੂਰ ਉਹਨਾਂ ਦੇ ਯਾਦ ਦੇ ਵਿੱਚ। ਜੀ ਬਿਲਕੁਲ ਚੀਮਾ ਸਾਹਿਬ, ਇਸੇ ਦੇ ਨਾਲ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਦੁਬਾਰਾ ਫਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਇਸ ਦੇ ਨਾਲ ਜੇ ਆਪਾਂ ਅਗਲੇ ਟੌਪਿਕ ਵੱਲ ਚੱਲੀਏ, ਜੋ ਅੱਜ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ, ਅਸੀਂ ਖਾਲਿਸਤਾਨ ਦੀ ਗੱਲ ਕੀਤੀ ਹੈ। 1984 ਦੀ ਜਿਹੜੀ ਇੱਕ ਵੈਬਸਾਈਟ ਜਗਤਾਰ ਸਿੰਘ ਵੱਲੋਂ ਬਣਾਈ ਗਈ ਸੀ, ਉਸ ਦੇ ਨਾਲ ਸੰਬੰਧਿਤ ਇੱਕ ਅਵੇਅਰਨੈਸ ਕੈਂਪੇਨ ਉਹ ਚਲਾ ਰਹੇ ਸੀ। ਇਸੇ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਦਿਆਂ ਜੋ ਗ੍ਰਿਫਤਾਰ ਕੀਤਾ ਗਿਆ, ਗ੍ਰਿਫਤਾਰੀ ਤੋਂ ਬਾਅਦ ਟਾਰਚਰ ਦੀ ਗੱਲ ਵੀ ਆਉਂਦੀ ਹੈ, ਤੇ ਅੱਜ ਇੱਕ ਇੰਟਰਨੈਸ਼ਨਲੀ ਮੁਹਿੰਮ ਬਣੀ ਹੋਈ ਹੈ। ਅੱਜ ਬਰਤਾਨੀਆ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਥੈਰੇਸਾ ਮੇ, ਉਹਨਾਂ ਨੇ ਵੀ ਇਸ ਇਸ਼ੂ ਦੇ ਉੱਪਰ ਕਮੈਂਟ ਕੀਤਾ ਹੈ ਕਿ ਜੇ
ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਂਦੀ ਹੈ ਤਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਆ ਉਹ ਇੰਟਰਵੀਨ ਵੀ ਇਸ ਇਸ਼ੂ ਦੇ ਵਿੱਚ ਕਰ ਸਕਦੀ ਹੈ। ਸੋ ਕੀ ਸਮਝਦੇ ਹੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਹਿਊਮਨ ਰਾਈਟਸ ਇਸ਼ੂਜ਼ ਦੀ ਗੱਲ ਕਰਦੇ ਹਾਂ ਕੀ ਹਾਲਾਤ ਬਣੇ ਹੋਏ ਨੇ ਤੇ ਖਾਸ ਤੌਰ ਤੇ ਜਿਹੜਾ ਰਿਐਕਸ਼ਨ ਸਿੱਖ ਡਾਇਸਪੋਰਾ ਵੱਲੋਂ ਇਸ ਸਾਰੇ ਸਮੇਂ ਦੇ ਵਿੱਚ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਉਹਨੂੰ ਤੁਸੀਂ ਕਿਵੇਂ ਭਾਂਪਦੇ ਹੋ? ਦੇਖੋ ਮੈਂ ਸਮਝਦਾ ਵੀ ਇੱਕ ਪੰਜਾਬ ਪੁਲਿਸ ਦੀ ਵੀ ਪੁਰਾਣੀ ਹਿਸਟਰੀ ਆ। ਇਹ ਜਿਹੜਾ ਪੰਜਾਬ ਪੁਲਿਸ ਦਾ ਤੇ ਜਿਹੜੀ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਸਰਕਾਰ ਦੇ ਵਿੱਚ ਰਹਿਣ ਵਾਲੀਆਂ ਨੇ ਉਹਨਾਂ ਦਾ ਜਿਹੜਾ ਨੈਕਸਸ ਹੈ, ਉਹਨਾਂ ਦੇ ਆਪਸੀ ਸੰਬੰਧ ਹੈ, ਉਹ ਸਦਾ ਹੀ ਮਤਲਬ ਇੱਕ ਦੂਜੇ ਦੇ ਨਾਲ ਪੈਰਲਲ ਹੱਥ ਨਾਲ ਹੱਥ ਤੇ ਮਤਲਬ ਕਦਮ ਨਾਲ ਕਦਮ ਮਿਲਾ ਕੇ ਚੱਲਦੇ ਆ ਜੀ। ਪੁਰਾਣੇ ਸਮਿਆਂ ਦੇ ਵਿੱਚ ਪੁਲਿਸ ਦਾ ਬੜਾ ਮਾੜਾ ਰਿਕਾਰਡ ਹੈ ਜਿਹੜਾ ਰਿਹਾ। ਇਹਨਾਂ ਨੇ ਜਸਵੰਤ ਸਿੰਘ ਹਾਲਦਾ ਜਾਂ ਹੋਰ ਹਜ਼ਾਰਾਂ ਨੌਜਵਾਨਾਂ ਦੇ ਜਿਹੜੇ ਕੇਸਿਸ ਨੇ ਜਿਹਨਾਂ ਕਿਸ ਤਰੀਕੇ ਦਾ ਇਹਨਾਂ ਨੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਦੀ ਜਿਹੜੀ ਧੱਜੀਆਂ ਉਡਾਈਆਂ ਨੇ। ਮੈਂ ਸਮਝਦਾ ਹੁਣ ਜਿਹੜਾ ਜਗਤਾਰ ਸਿੰਘ ਜੱਗੀ ਦਾ ਜੌਹਰ ਹੈ ਉਹਦਾ ਵੀ ਅਸਲੀ ਜਿਹੜੀ ਗੱਲ ਤੁਸੀਂ ਇਹੀ ਹੈ ਕਿ ਨੈਵਰ ਫੋਰਗੇਟ 1984 ਜਿਹੜੀ ਵੈਬਸਾਈਟ ਸੀਗੀ ਉਹਦੇ ਉੱਤੇ ਜਿਸ ਤਰੀਕੇ ਦੇ ਨਾਲ ਉਹ ਕੰਪੇਨ ਸੀਗੀ ਆਪਣੇ ਕਾਜ਼ ਦੇ ਲਈ ਜਿਹੜਾ ਕਿ ਇੱਕ ਡੈਮੋਕ੍ਰੇਟਿਕ ਰਾਈਟ ਹੈ ਹਰੇਕ ਦਾ ਆਪਣੇ ਉਸ ਐਕਚੁਅਲੀ ਉਸ ਕਾਜ਼ ਕਾਰਨ ਹੀ ਉਸਨੂੰ ਫਿੱਟ ਕੀਤਾ ਗਿਆ ਜੀ। ਦੇਖੋ ਇੱਕ ਗੱਲ ਜਿਹੜੀ ਹੈ ਬੜੀ ਹੈਰਾਨੀਪੂਰਵਕ ਹੈ ਕਿ ਕਿੰਨੀਆਂ ਹਜ਼ਾਰਾਂ ਤੌਰ ਦੇ ਉੱਤੇ ਇੱਥੇ ਸ਼ਹੀਦੀਆਂ ਹੋਈਆਂ ਨੇ ਔਰ ਕਦੇ ਵੀ ਅੱਜ ਤੱਕ ਗਵਰਨਮੈਂਟ ਨੇ ਜਾਂ ਪੁਲਿਸ ਨੇ ਇਹ ਗੱਲ ਨਹੀਂ ਮੰਨੀ ਕਿ ਇਹ ਇੱਕ ਪੋਲੀਟੀਕਲ ਲੜਾਈ ਹੈ ਜਿਹਦਾ ਮਤਲਬ ਅਸਰ ਇਹ ਹੈ ਉਹ ਕਾਰਨ ਇਹ ਮਤਲਬ ਸਾਰਾ ਕੁਛ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਪਰਿਆ। ਪਹਿਲੀ ਵਾਰ ਉਹਨਾਂ ਨੇ ਇਹਨਾਂ 4-5 ਕਿਲਿੰਗ ਨੂੰ ਇਹ ਗੱਲ ਕਹੀ ਹੈ ਕਿ ਪੋਲੀਟੀਕਲ ਮਰਡਰਸ ਨੇ ਇਹ ਗੱਲ, ਔਰ ਇਹ ਪੰਜਾਬ ਪੁਲਿਸ ਨੇ ਵੀ ਪੰਜਾਬ ਦੀ ਗਵਰਨਮੈਂਟ ਨੇ ਇਹ ਗੱਲ ਕਬੂਲੀ ਹੈ ਕਿ ਇਸ ਮਰਡਰਸ ਦੇ ਪਿੱਛੇ ਇੱਕ ਪੋਲੀਟੀਕਲ ਰੀਜ਼ਨ ਹੈ, ਇੱਕ ਰਾਜਨੀਤਿਕ ਕਾਰਨ ਨੇ ਪੰਜਾਬ ਦੇ ਵਿੱਚ ਜੇ ਉਹ ਏਦਾਂ ਦੀ ਕੋਈ ਘਟਨਾਵਾਂ ਵਾਪਰਦੀਆਂ ਜੀ। ਜੇ ਅਗਰ ਇਹ ਗੱਲ ਇਹਨਾਂ ਨੇ ਮੰਨੀ ਹੈ ਤੇ ਇਹਦਾ ਮਤਲਬ ਮੰਨਦੇ ਆ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੋਲੀਟੀਕਲ ਦੇ ਤੌਰ ਦੇ ਉੱਤੇ ਕੁਛ ਏਦਾਂ ਦੇ ਰੀਜ਼ਨ ਚੱਲ ਰਹੇ ਨੇ ਜਿਨ੍ਹਾਂ ਨੂੰ ਰਿਜ਼ੋਲਵ ਕਰਨਾ, ਜਿਹਨਾਂ ਨੂੰ ਸੋਲਵ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਤੱਕ ਉਹ ਜਿਹੜੇ ਐਡਰੈਸ ਹੈ ਉਹ ਇਸ਼ੂਜ਼ ਨਹੀਂ ਹੁੰਦੇ, ਜਿਹੜੇ ਕਾਰਨ ਹੈ ਰੀਜ਼ਨਸ ਹੈ ਉਹਨਾਂ ਨੂੰ ਐਡਰੈਸ ਨਹੀਂ ਕੀਤਾ ਜਾਂਦਾ ਇਸ਼ੂਜ਼ ਨੂੰ, ਤਾਂ ਇਸ ਉਦੋਂ ਤੱਕ ਪੰਜਾਬ ਦੇ ਵਿੱਚ ਜਿਹੜੇ ਏਦਾਂ ਦੀ ਕੋਈ ਵੀ ਮਤਲਬ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇੱਥੇ ਬੰਦ ਹੋ ਗਿਆ। ਇਹ ਤਾਂ ਹੀ ਵਾਪਰਦੀਆਂ ਨੇ ਇਸ ਤਰੀਕੇ ਦੀਆਂ ਜਦੋਂ ਕਿ ਇਹ ਏਦਾਂ ਦੇ ਜਿਹੜੇ ਪੋਲੀਟੀਕਲ ਰੀਜ਼ਨਸ ਹੈ ਉਹ ਪੰਜਾਬ ਦੇ ਵਿੱਚ ਖੁੱਲੇ ਪਏ ਆ ਉਹਨਾਂ ਦਾ ਕੋਈ ਹੱਲ ਨਹੀਂ ਹੁਣ ਤੱਕ ਕੱਢ ਸਕੇ। ਸੋ ਮੈਂ ਸਮਝਦਾ ਕਿ ਇਸ ਤਰੀਕੇ ਦੇ ਨਾਲ ਜਿਵੇਂ ਗਵਰਨਮੈਂਟ ਹੈ ਇਹ ਹਰੇਕ ਕੋਈ ਏਦਾਂ ਦੀ ਕੋਈ ਘਟਨਾ ਵਾਪਰਦੀ ਹੈ ਉਹਨੂੰ ਪੰਜਾਬ ਦੇ ਵਿੱਚ ਇੱਕ ਅੱਤਵਾਦ ਦਾ ਨਾਂ ਦੇ ਕੇ, ਟੈਰਰਿਜ਼ਮ ਦਾ ਨਾਂ ਦੇ ਕੇ, ਇੱਕ ਵੱਖਵਾਦ ਦਾ ਨਾਂ ਦੇ ਕੇ ਉਸ ਜਿਹੜੇ ਰੀਜ਼ਨਸ ਨੇ ਉਹਨਾਂ ਨੂੰ ਇੱਕ ਅੱਖੋਂ ਪਰੋਖੇ ਕਰਦੇ ਨੇ। ਇਹਨਾਂ ਨੂੰ ਸਮਝਣਾ ਚਾਹੀਦਾ ਵੀ ਜਦੋਂ ਤੱਕ ਅਸੀਂ ਇਹਨਾਂ ਦਾ ਕੋਈ ਹੱਲ ਨਹੀਂ ਲੱਭਦੇ ਉਦੋਂ ਤੱਕ ਇਹ ਜਿਹੜੇ ਘੱਟ ਨਹੀਂ ਹੋ ਸਕਦੀਆਂ ਇਹ ਵਾਰਦਾਤਾਂ, ਇਹਨਾਂ ਦਾ ਨਾ ਘਟਣ ਦਾ ਮਤਲਬ ਕਾਰਨ ਹੀ ਇਹ ਪੋਲੀਟੀਕਲ ਰੀਜ਼ਨਸ ਹੈਗੇ ਆ। ਰਹੀ ਗੱਲ ਉਹਨਾਂ ਦੇ, ਮੈਂ ਗਿਆ ਸੀਗਾ ਉਦੋਂ ਜਿਸ ਦਿਨ ਉਹਨਾਂ ਨੂੰ ਵਾਘਾ ਪੁਰਾਣਾ ਪੇਸ਼ ਕੀਤਾ ਹੋਇਆ ਸੀ ਵੀ ਗਏ ਸੀਗੇ, ਮੈਂ ਪੇਸ਼ ਹੋਇਆ ਉੱਥੇ ਅਸੀਂ ਕੋਰਟ ਦੇ ਵਿੱਚ ਹਰਦੀਪ ਸਿੰਘ ਸ਼ੇਰਾ। ਦੇਖੋ ਉਸ ਦਿਨ ਵੀ ਅਸੀਂ ਇੱਥੇ ਐਪਲੀਕੇਸ਼ਨ ਦਿੱਤੀ ਸੀ ਕਿ ਜਿਹੜਾ ਬੋਰਡ ਆਫ ਡਾਕਟਰਾਂ ਦਾ ਇੱਕ ਬੋਰਡ ਹੈ ਉਹ ਉਹਨਾਂ ਦੀ ਇਨਕੁਆਇਰੀ ਕਰੇ ਤੇ ਉਸ ਸਮੇਂ ਦੇ ਉੱਤੇ ਇਹ ਉਹਨਾਂ ਦਾ ਮੈਡੀਕਲ ਕਰੇ। ਉਸ ਸਮੇਂ ਦੇ ਉੱਤੇ ਮੈਜਿਸਟਰੇਟ ਸਾਹਿਬ ਨੇ ਸਾਰੀਆਂ ਜਿੰਨੀਆਂ ਵੀ ਜੱਜ ਸਾਹਿਬ ਨੇ ਉਹਨਾਂ ਦੀ ਪਿਛਲੀਆਂ ਰਿਪੋਰਟਸ ਹੋਈਆਂ ਸੀ, ਮੈਡੀਕਲ ਹੋਈ ਸੀ, ਉਹ ਬੁਲਾਏ ਸੀਗੇ ਔਰ ਇੱਥੇ ਕਾਰਨ ਦੇਖਿਆ ਗਿਆ ਕਿ ਇੱਕੋ ਹੀ ਡਾਕਟਰ ਵੱਲੋਂ ਕੀਤੇ ਗਏ ਆ ਜਾਂ ਵੱਖ-ਵੱਖ ਡਾਕਟਰਾਂ ਵੱਲੋਂ ਕੀਤੇ ਗਏ ਆ। ਸੋ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਉਹ ਤਾਂ ਬਹੁਤ ਹੈ। ਹੁਣ ਪੰਜਾਬ ਦੇ ਵਿੱਚ ਕੱਲ ਜਦੋਂ ਇਹ ਗੱਲ ਇੱਥੇ ਹਰੇਕ ਡਿਬੇਟ ਚੱਲੀ ਹੈ ਕਿ ਇਸ ਇਨਕੁਆਇਰੀ ਦੇ ਵਿੱਚ ਇੰਗਲੈਂਡ ਦੀ ਜਿਹੜੀ ਟੀਮ ਹੈ ਜੇ ਇੰਗਲੈਂਡ ਚਾਹੁੰਦਾ ਤਾਂ ਉਹਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਵੀ ਕਈ ਵਿਧਾਇਕ ਹੋਰ ਕਈ ਲੀਡਰਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਨਾਲ ਵੀ ਸੰਬੰਧਿਤ ਆ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਵੀ ਇਸ ਗੱਲ ਦੀ ਮੰਗ ਕੀਤੀ ਹੈ ਕਿ ਜਿਹੜੀ ਜੁਆਇੰਟ ਇਨਵੈਸਟੀਗੇਸ਼ਨ ਇਹਦੀ ਹੋਣੀ ਚਾਹੀਦੀ ਹੈ। ਜਿਹਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਮਤਲਬ ਇਨਕਾਰ ਕਰ ਦਿੱਤਾ ਇਸ ਗੱਲ ਤੋਂ ਕਿ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਬਿਲਕੁਲ ਨਹੀਂ ਕਰਨ ਦਿਆਂਗੇ। ਪੰਜਾਬ ਪੁਲਿਸ ਨੇ ਬਿਲਕੁਲ ਕੋਈ ਤਸ਼ੱਦਦ ਨਹੀਂ ਕੀਤਾ। ਇਹ ਸਾਰਾ ਕੁਛ ਜੋ ਵੀ ਹੈ ਇਹਨਾਂ ਦਾ ਤਾਂ ਕਰਾਮ ਰੌਲਾ ਇਹਨਾਂ ਦੀ ਕਾਤ ਬਣ ਚੁੱਕੀ ਹੈ, ਰੋਣ ਦੀ ਹੋਰ ਕੁਛ ਨਹੀਂ ਹੈ। ਸੋ ਇਸ ਗੱਲ ਤੋਂ ਤਾਂ ਕਿਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜੀ ਟਾਰਚਰ ਹੈ ਪੰਜਾਬ ਪੁਲਿਸ ਉਹਨਾਂ ਦੀ
ਤੌਰ ਤੇ ਨਹੀਂ ਕੀਤਾ ਤੇ ਉਹਨਾਂ ਨੂੰ ਜੁਆਇੰਟ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਇਤਰਾਜ਼ ਹੋ ਸਕਦਾ ਪੰਜਾਬ ਗੌਰਮੈਂਟ ਨੂੰ ਇਸ ਕੰਮ ਦੇ ਲਈ। ਸੋ ਜੋ ਵੀ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਔਰ ਸਭ ਤੋਂ ਵੱਡੀ ਸਾਨੂੰ ਇਸ ਗੱਲ ਦੀ ਹੈ ਕਿ ਜਦੋਂ ਵੀ ਇਹ ਕਾਂਗਰਸ ਗਵਰਨਮੈਂਟ ਆਉਂਦੀ ਹੈ ਉਦੋਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸ਼ੁਰੂ ਹੋ ਜਾਂਦੀਆਂ ਨੇ ਵਾਰਦਾਤਾਂ ਹੋਣੀਆਂ। ਔਰ ਇਸ ਤਰੀਕੇ ਦੇ ਨਾਲ ਪੁਲਿਸ ਹੈ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਹਿੱਟ ਕਰਦੀ ਹੈ ਔਰ ਉਹਨਾਂ ਦੇ ਨਾਂ ਬਦਨਾਮ ਕਰਦੀ ਹੈ, ਔਰ ਨੌਜਵਾਨਾਂ ਦੇ ਨਾਂ ਤੇ ਏਦਾਂ ਦੇ ਮਾਡਲਸ ਹੈ ਜਿਹੜੇ ਉਹ ਵਿੰਨ ਦਿੱਤੇ ਜਾਂਦੇ ਆ, ਔਰ ਕਿਹਾ ਜਾਂਦਾ ਕਿ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਬਹੁਤ ਖਰਾਬ ਹੈ, ਨਹੀਂ ਖਰਾਬ ਹੋਣ ਦਿਆਂਗੇ, ਜਿਹੜੀ ਸਾਡੀ ਆਪਸੀ ਬੰਧਨ ਹੈ ਸਿੱਖਾਂ ਦਾ ਨਹੀਂ ਟੁੱਟਣ ਦਿਆਂਗੇ, ਸਿੱਖ ਹਿੰਦੂਆਂ ਦਾ। ਸੋ ਏਦਾਂ ਦੀਆਂ ਗੱਲਾਂ ਚੱਲਦੀਆਂ ਨੇ। ਸਾਰੇ ਇੱਕ ਰਾਜਨੀਤਿਕ ਕਾਰਨ ਨੇ ਜਿਨ੍ਹਾਂ ਨੂੰ ਜਿਹੜੀ ਜਦੋਂ ਤੱਕ ਇਹਨਾਂ ਦਾ ਕੋਈ ਰਾਜਨੀਤਿਕ ਤੌਰ ਤੇ ਹੱਲ ਨਹੀਂ ਕੱਢਿਆ ਜਾ ਸਕਦਾ ਤੇ ਇਹ ਘੱਟ ਦਾ ਨਾਮ ਹੀ ਲੈ ਜਾ ਸਕਦਾ। ਜੀ ਚੀਮਾ ਸਾਹਿਬ, ਜਿਵੇਂ ਅਸੀਂ ਇਹਨੂੰ ਫਰੀਡਮ ਆਫ ਐਕਸਪ੍ਰੈਸ਼ਨ ਤੇ ਫਰੀਡਮ ਆਫ ਆਪਣੇ ਜਿਹੜੇ ਰਾਈਟਸ ਹੈਗੇ ਆ ਐਕਸਪ੍ਰੈਸ ਕਰਨ ਦੇ, ਉਹਦੀ ਗੱਲ ਕਰਦੇ ਆ, ਇੱਕ ਡੈਮੋਕ੍ਰੈਟਿਕ ਰਾਈਟਸ ਦੀ ਗੱਲ ਕਰਦੇ ਆ ਵੀ ਇਹ ਹਰ ਇੱਕ ਸਿੱਖ ਦਾ ਜਾਂ ਦੁਨੀਆ ਦੇ ਵਿੱਚ ਵਸਣ ਵਾਲੇ ਹਰ ਇੱਕ ਇਨਸਾਨ ਦਾ ਹੱਕ ਹੈ ਕਿ ਉਹ ਆਪਣੀ ਗੱਲ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕੇ। ਪਰ ਜਦੋਂ ਅਸੀਂ ਸਰਕਾਰੀ ਨੈਰੇਟਿਵ ਤੋਂ ਦੇਖਦੇ ਹਾਂ ਤਾਂ ਇਹਨੂੰ ਉਹ ਦੇਸ਼ ਧਰੋਹ ਦੇ ਨਾਲ ਜੋੜ ਕੇ, ਟੈਰਰਿਜ਼ਮ ਦੇ ਨਾਲ ਜੋੜ ਕੇ ਹੋਰ ਨੈਰੇਟਿਵ ਤੋਂ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਸਰਕਾਰ ਵੱਲੋਂ। ਤਾਂ ਇਹਦੇ ਵਿੱਚ ਸਿੱਖ ਡਾਇਸਪੋਰਾ ਦਾ ਇਹ ਸਾਰੇ ਪੀਰੀਅਡ 'ਚ ਕੀ ਯੋਗਦਾਨ ਰਿਹਾ ਕਿ ਉਹਨਾਂ ਨੇ ਜਿਹੜਾ ਉਹ ਸਿੱਖ ਨੈਰੇਟਿਵ ਹੈਗਾ, ਸਾਡਾ ਨੈਰੇਟਿਵ ਹੈ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਾਂ, ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਿੰਨਾ ਕੁ ਉਹਨਾਂ ਦਾ ਯੋਗਦਾਨ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਜਿਹੜਾ ਸਿੱਖ ਡਾਇਸਪੋਰਾ ਹੈਗਾ ਉਹਦੇ ਵੱਲੋਂ ਜਿਹੜੀ ਇਹ ਕੋਸ਼ਿਸ਼ ਹੈ, ਅਵੇਅਰਨੈਸ ਕੈਂਪੇਨ ਹੈ, ਇਹ ਕੋਈ ਰੰਗ ਲਿਆ ਸਕਦੀ ਹੈ? ਨਹੀਂ, ਦੇਖੋ ਇਹ ਤਾਂ ਕੋਈ ਵੀ ਕਿਤੇ ਵੀ ਬਦਲਾਅ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਦੇ ਬਦਲਾਅ ਆਉਂਦਾ ਤੇ ਅਵੇਅਰਨੈਸ ਨਾਲ ਹੀ। ਜਦੋਂ ਉੱਥੋਂ ਦੇ ਲੋਕ ਆ ਜਿਹੜੇ ਉਹ ਆਪਣੇ ਹੱਕਾਂ ਪ੍ਰਤੀ, ਆਪਣੇ ਰਾਈਟਸ ਪ੍ਰਤੀ ਅਵੇਅਰ ਹੁੰਦੇ ਆ ਔਰ ਉਹ ਤਾਂ ਹੀ ਉਹ ਇਸ ਹੱਦ ਤੱਕ ਪਹੁੰਚਦੇ ਆ ਕਿ ਹਰ ਹਾਲਤ ਦੇ ਵਿੱਚ ਇੱਥੇ ਵੀ ਆਪਣੇ ਹੱਕ ਹੈ ਜਿਹੜੇ ਉਹ ਹੱਕਾਂ ਨੂੰ ਲੈ ਕੇ ਮਤਲਬ ਬਦਲਾਅ ਲੈ ਕੇ ਆਵਾਂਗੇ ਔਰ ਆਪਣੇ ਹੱਕ ਬਹਾਲ ਕਰਾਂਗੇ ਜੀ। ਇਹ ਤੇ ਕੋਈ ਸ਼ੱਕ ਨਹੀਂ ਹੈਗਾ ਇਸ ਗੱਲ ਦੇ ਲਈ। ਨੰਬਰ 2 ਦੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜੀ ਗੱਲ ਦੁਨੀਆ ਦੇ ਸਾਰੇ ਦੇਖਣ ਨੂੰ ਮਿਲੀ ਹੈ ਕਿ ਜਿੱਥੇ ਜਿੱਥੇ ਵੀ ਕੋਈ ਰਾਈਟਸ ਏਦਾਂ ਦੀ ਡਿਮਾਂਡ ਉੱਥੇ ਜਿੱਥੇ ਉੱਠੀਆਂ ਨੇ ਉੱਥੇ ਹੀ ਮਤਲਬ ਉੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਇੱਕ ਅੱਤਵਾਦ ਦਾ ਨਾਂ ਦੇ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਆ। ਚਾਹੇ ਉਹ ਹਿੰਦੁਸਤਾਨ ਹੋਵੇ, ਚਾਹੇ ਦੇਸ਼ ਹੋਰ ਦੇਸ਼ਾਂ ਦੇ ਵਿੱਚ ਹੋਣ, ਚਾਹੇ ਉਹ ਸਕਾਟਲੈਂਡ ਹੋਵੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਦੂਜੇ ਪਾਸੇ UNO ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦਾ ਚੈਪਟਰ ਹੈ ਉਹ ਵੀ ਇੱਕ ਬਹੁਤ ਮੁਕਾਮ ਦੇ ਉੱਤੇ ਪਹੁੰਚਿਆ ਜਿੱਥੇ ਜਿੱਥੇ ਵੀ ਮੀਡੀਆ ਇੰਨਾ ਸਟਰੋਂਗ ਹੋਇਆ ਕਿ ਜਿੱਥੇ ਜਿੱਥੇ ਵੀ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਹੁੰਦੀਆਂ ਨੇ ਉਹ ਲੋਕਾਂ ਦੇ ਅੱਗੇ ਤਾਂ ਜ਼ਰੂਰ ਲੈ ਕੇ ਆਈਆਂ ਨੇ। ਉਹਦੇ ਤੇ ਹੱਲ ਉਹਦਾ ਕਿੰਨਾ ਕੁ ਨਿਕਲਿਆ, ਉਸ ਜਿਹੜੀਆਂ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਹੋਈਆਂ ਨੇ, ਜਿਵੇਂ ਚਾਹੇ ਉਹ ਸ਼੍ਰੀ ਲੰਕਾ ਦੇ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ, UNO ਨੇ ਆਪਣੀ ਟੀਮ ਭੇਜੀ ਆ ਤੇ ਇਨਵੈਸਟੀਗੇਸ਼ਨ ਹੋਈ ਆ, ਉਹ ਅਸਲੀ ਰੂਪ ਦੇ ਵਿੱਚ ਲੋਕਾਂ ਦੇ ਅੱਗੇ ਆਈਆਂ ਕਿ ਨਹੀਂ ਆਈਆਂ, ਪਰ ਅਵੇਅਰਨੈਸ ਜ਼ਰੂਰ ਦੁਨੀਆ ਦੇ ਉੱਤੇ ਆਈ ਹੈ। ਮੈਂ ਸੋਚਦਾ ਵੀ ਇਹ ਜਿਹੜੀ ਗਲੋਬਲ ਆਪਣੇ ਸਿੱਖਾਂ ਦੀ ਅਵੇਅਰਨੈਸ ਦਾ ਚੈਪਟਰ ਹੈ ਇਹਦੇ ਵਿੱਚ ਵੀ ਤਾਂ ਦੇਖੋ ਜੇ ਅਗਰ ਇਹ ਆਪਾਂ 1984 ਦੇ ਜਿਹੜੇ ਮਤਲਬ ਵਿਕਟਮਸ ਨੇ ਉਹਨਾਂ ਦੇ ਲਈ ਆਪਾਂ ਇਨਸਾਫ ਮੰਗਦੇ ਰਹੇ ਹਾਂ ਹੁਣ ਤੱਕ, ਚਾਹੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਉਹਨਾਂ ਨੂੰ ਇਨਸਾਫ ਦੇ ਦਿੱਤਾ, ਹਿੰਦੁਸਤਾਨ ਦੀ ਜੁਡੀਸ਼ਰੀ ਨੇ ਇਨਸਾਫ ਨਹੀਂ ਦਿੱਤਾ, ਪਰ ਕੈਨੇਡਾ ਦੇ ਵਿੱਚ ਕਿਸੇ ਅਸੈਂਬਲੀ ਦੇ ਵਿੱਚ ਇੱਕ ਦਾ ਮਤਾ ਪਾਸ ਹੋਣਾ ਕਿ ਉਹ ਨਸਲਕੁਸ਼ੀ ਹੈ, ਇਹ ਇੱਕ ਉਸ ਅਵੇਅਰਨੈਸ ਦਾ ਹਿੱਸਾ ਆ। ਇਹਦੇ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਜਿਹੜੀ ਗਲੋਬਲ ਸਿੱਖ ਅਵੇਅਰਨੈਸ ਹੈ ਆਪਣੇ ਰਾਈਟਸ ਬਾਰੇ, ਆਪਣੀ ਕੌਮ ਦੇ ਨੇਸ਼ਨ ਦੀ ਸੋਵਰੇਨਟੀ ਬਾਰੇ, ਉਹ ਹਰ ਹਾਲਤ ਦੇ ਵਿੱਚ ਇੱਕ ਦਿਨ ਜ਼ਰੂਰ ਰੰਗ ਲੈ ਕੇ ਆਏਗੀ ਔਰ ਸਾਨੂੰ ਸਾਡਾ ਜਿਹੜੇ ਰਾਈਟਸ ਨੇ ਉਹ ਜ਼ਰੂਰ ਮਿਲਣਗੇ ਮਤਲਬ। ਔਰ ਇਸ ਗੱਲ ਦੇ ਲਈ ਅਸੀਂ ਸਾਰੇ ਯਕੀਨ ਕਰਦੇ ਹਾਂ ਔਰ ਇਸ ਯਕੀਨ ਦੇ ਉੱਤੇ ਹੀ ਅਸੀਂ ਆਪਣੀ ਜਿਹੜੀ ਸਟਰਗਲ ਹੈ ਜਾਰੀ ਰੱਖੀ ਹੋਈ ਹੈ। ਜੀ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਜਿਹੜਾ ਸਾਡਾ ਸ਼ੋਅ ਦਾ ਸਮਾਂ ਹੈਗਾ ਉਹ ਆਲਮੋਸਟ ਸਮਾਪਤ ਹੈ ਤੇ ਇੱਥੇ ਹੀ ਅੱਜ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।